वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਡਿਫਰੈਂਟ ਕੇਬਲ ਨੈਟਵਰਕਸ ਰਾਹੀਂ ਜੁੜੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚੋਂ ਸਾਡੇ ਨਾਲ ਬਣੇ ਹੋਏ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਵੇਂ ਕਿ ਅਸੀਂ ਬੀਤੇ ਦਿਨ ਵੀ ਗੱਲ ਕੀਤੀ ਸੀ, ਜਿਹੜਾ ਕਠੂਆ ਰੇਪ ਕੇਸ ਹੋਇਆ ਉਹਦੇ ਵਿੱਚ ਅੱਜ ਜਦੋਂ ਨਰਿੰਦਰ ਮੋਦੀ ਆਪਣੇ ਯੂਰਪ ਦੇ ਦੌਰੇ 'ਤੇ ਨੇ, ਉਹਨਾਂ ਦੇ ਖਿਲਾਫ ਜਿੱਥੇ ਜਿੱਥੇ ਵੀ ਉਹ ਗਏ ਨੇ ਵਿਰੋਧ ਪ੍ਰਦਰਸ਼ਨ ਹੋਏ ਨੇ। ਜਿਹੜਾ ਕਠੂਆ ਰੇਪ ਕੇਸ ਹੈਗਾ ਉਹ ਇੱਕ ਉਹਨਾਂ ਦੇ ਲਈ, ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਉਹਨਾਂ ਦੇ ਲਈ ਇੱਕ ਖੌਫਨਾਕ ਜਿਹੜਾ ਹੈਗਾ ਉਹ ਬਣ ਚੁੱਕਿਆ ਹੈ, ਕਿਉਂਕਿ ਉਹਨਾਂ ਦੀ ਬਦਨਾਮੀ ਜਿਹੜੀ ਹੈ ਉਹ ਬਹੁਤ ਹੋ ਰਹੀ ਹੈ, ਖਾਸ ਤੌਰ 'ਤੇ ਸਰਕਾਰ ਦੀ। ਇਸ ਮਾਮਲੇ ਨੂੰ ਜਿਸ ਹਿਸਾਬ ਨਾਲ ਡੀਲ ਕੀਤਾ ਗਿਆ, ਖਾਸ ਤੌਰ 'ਤੇ ਜਿਹੜੇ ਦੋ ਭਾਜਪਾ ਦੇ ਮੰਤਰੀ ਸੀ ਉਹਨਾਂ ਵੱਲੋਂ ਜਿਹੜੇ ਅਕਿਊਜ਼ਡ ਸੀਗੇ ਉਹਨਾਂ ਦੇ ਹੱਕ ਦੇ ਵਿੱਚ ਨਿਤਰਨ ਦਾ ਜਿਹੜਾ ਇਸ਼ੂ ਸੀ ਉਹ ਬਹੁਤ ਵੱਡਾ ਬਣਿਆ ਸੀ। ਸੋ ਅੱਜ ਅਸੀਂ ਗਰਾਊਂਡ ਲੈਵਲ 'ਤੇ ਇਸ ਘਟਨਾ ਤੋਂ ਬਾਅਦ ਤੇ ਪਹਿਲਾਂ ਸਥਿਤੀ ਕੀ ਸੀ, ਕੀ ਉਹਦੇ ਪ੍ਰਭਾਵ ਪਏ ਨੇ, ਤੇ ਖਾਸ ਤੌਰ 'ਤੇ ਜਿਹੜੀ ਪੋਲਰਾਈਜੇਸ਼ਨ ਹੋਈ ਹੈ, ਕਮਿਊਨਲਾਈਜੇਸ਼ਨ ਹੋਈ ਹੈ ਇਸ ਇਸ਼ੂ ਨੂੰ ਮੁੱਖ ਰੱਖਦਿਆਂ ਉਹਨੂੰ ਅਸੀਂ ਭਾਂਪਣ ਦੀ ਕੋਸ਼ਿਸ਼ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦੇ ਦੂਰਗਾਮੀ ਪ੍ਰਭਾਵ ਕੀ ਪੈ ਸਕਦੇ ਆ, ਖਾਸ ਤੌਰ 'ਤੇ ਕਸ਼ਮੀਰ ਦਾ ਜਿਹੜਾ ਮਸਲਾ ਹੈਗਾ ਉਹਦੇ ਉੱਪਰ। ਇਹ ਸਾਰੇ 'ਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਨਾਲ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਸ੍ਰੀਨਗਰ ਤੋਂ ਸਰਦਾਰ ਜਗਮੋਹਨ ਸਿੰਘ ਰਾਇਨਾ ਸਾਡੇ ਨਾਲ ਫੋਨ ਲਾਈਨ 'ਤੇ ਜੁੜੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਰਾਇਨਾ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਰਾਇਨਾ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਮੈਂ ਇਹੀ ਜਾਣਨਾ ਚਾਹੂੰਗਾ ਤੁਹਾਡੇ ਕੋਲੋਂ, ਤੁਸੀਂ ਉੱਥੇ ਗਰਾਊਂਡ ਲੈਵਲ 'ਤੇ ਬੈਠੇ ਹੋ ਸ੍ਰੀਨਗਰ ਦੇ ਵਿੱਚ, ਜਿਹੜਾ ਇਹ ਘਟਨਾ ਵਾਪਰੀ ਹੈ ਇਸ ਤੋਂ ਪਹਿਲਾਂ ਤੇ ਪਿੱਛੋਂ, ਹਾਲਾਂਕਿ ਕਾਫੀ ਲੰਬਾ ਸਮਾਂ ਹੋ ਗਿਆ ਇਸ ਘਟਨਾ ਨੂੰ ਵਾਪਰਿਆ, ਪਰ ਲਾਈਟ ਦੇ ਵਿੱਚ ਮੀਡੀਆ ਦੇ ਵਿੱਚ ਕਾਫੀ ਦੇਰ ਬਾਅਦ ਇਹ ਗੱਲ ਸਾਹਮਣੇ ਆਈ, ਤੇ ਕੀ ਕਹਿਣਾ ਚਾਹੋਗੇ ਇਸ ਬਾਰੇ, ਜਾਂ ਤੁਸੀਂ ਕਿਵੇਂ ਇਹਨੂੰ ਦੇਖਦੇ ਹੋ, ਖਾਸ ਤੌਰ 'ਤੇ ਭਾਜਪਾ ਦੇ ਜਿਹੜੇ ਮੰਤਰੀਆਂ ਦਾ ਵਰਤਾਰਾ ਸੀ ਉਸ ਨੂੰ, ਤੇ ਓਵਰਆਲ ਜਦੋਂ ਅਸੀਂ ਕਮਿਊਨਲਾਈਜੇਸ਼ਨ ਤੇ ਪੋਲਰਾਈਜੇਸ਼ਨ ਦੀ ਗੱਲ ਕਰਦੇ ਹਾਂ? ਦੇਖੋ ਜੀ, ਇਹ ਹਾਦਸਾ ਜਿਹੜਾ ਕਿ ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਹੋਇਆ ਜੰਮੂ ਪ੍ਰਾਂਤ ਵਿੱਚ, ਕਠੂਆ ਇੱਕ ਜਗ੍ਹਾ ਹੈਗੀ ਹੈ, ਉੱਥੇ ਇੱਕ ਰਸਨਾ ਜਿੱਥੇ ਇਹ ਆਸਫਾ ਜਿਹੜੀ ਰਹਿੰਦੀ ਸੀ 8 ਸਾਲ ਦੀ ਬੱਚੀ ਜੀ, ਇਹ ਉੱਥੇ ਆਪਣੇ ਜਾਨਵਰ ਵਗੈਰਾ ਜੰਗਲ ਵਿੱਚ ਉਹਨਾਂ ਨੂੰ ਘਾਹ ਵਗੈਰਾ ਖਿਲਾਉਣ ਲਈ ਲੈ ਜਾਂਦੀ ਸੀ, ਤੇ 10 ਜਨਵਰੀ ਨੂੰ ਇਹ ਲੜਕੀ ਇਸੇ ਤਰ੍ਹਾਂ ਗਈ ਤੇ ਉਸ ਤੋਂ ਬਾਅਦ ਮੁੜ ਕੇ ਨਹੀਂ ਆਈ। ਤੇ ਉਹਦੇ ਫਾਦਰ ਮੁਹੰਮਦ ਯੂਸਫ ਉਹ ਲੱਭਣ ਗਏ, ਲੇਕਿਨ ਉਸ ਤੋਂ ਬਾਅਦ ਉਹਨਾਂ ਨੇ 12/1 ਨੂੰ ਇਹ ਰਿਪੋਰਟ ਜਿਹੜੀ ਪੁਲਿਸ ਸਟੇਸ਼ਨ ਹੀਰਾ ਨਗਰ ਕਠੂਆ ਦੇ ਵਿੱਚ ਲਗਾਈ ਕਿ ਬਈ ਮੇਰੀ ਲੜਕੀ 8 ਸਾਲ ਦੀ ਲੜਕੀ ਨਹੀਂ ਮਿਲ ਰਹੀ ਜੀ। ਉਸ ਤੋਂ ਬਾਅਦ ਇਹ ਪਤਾ ਚੱਲਾ ਕਿ ਉਹਦੀ ਬਾਡੀ ਜਿਹੜੀ ਹੈ 17/1 ਨੂੰ ਉੱਥੋਂ ਰਿਕਵਰ ਹੋਈ ਹੈ, ਮਿਊਟੀਲੇਟਡ ਬਾਡੀ, ਔਰ ਉਹ ਜਿਸ ਪੁਲਿਸ ਨੇ ਉੱਥੋਂ ਕੱਢੀ ਉਹਨੂੰ, ਉਹਦਾ ਪੋਸਟਮਾਰਟਮ ਕੀਤਾ ਤੇ ਉਹਦਾ ਇਹ ਪਤਾ ਲੱਗਾ ਕਿ ਇਸ ਬੱਚੀ ਨੂੰ ਪਹਿਲਾਂ ਤਾਂ ਕੁਝ ਨਸ਼ੇ ਵਾਲੀ ਚੀਜ਼ ਦਿੱਤੀ ਗਈ, ਉਸ ਤੋਂ ਬਾਅਦ ਕੋਈ 8 ਬੰਦਿਆਂ ਨੇ ਇਹਦਾ ਰੇਪ ਕੀਤਾ ਜੀ। ਇਸ ਤੋਂ ਬਾਅਦ ਉਸ ਏਰੀਏ ਦੇ ਵਿੱਚ ਬੜੀ ਹਾਹਾਕਾਰ ਜਿਹੜੀ ਮਚ ਗਈ। ਲੇਕਿਨ ਇਸ ਸਾਰੀ ਸਾਜ਼ਿਸ਼ ਦੇ ਪਿੱਛੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਪੋਲੀਟੀਕਲ ਇੰਟਰਸਟ ਸੀ ਕੁਝ ਲੋਕਾਂ ਦਾ, ਜਿਨ੍ਹਾਂ ਨੇ ਇਸ ਘਟਨਾ ਨੂੰ ਵਾਪਰਿਆ। ਪਤਾ ਇਹ ਲੱਗਾ ਕਿ ਕੁਝ ਚਿਰ ਪਹਿਲਾਂ ਉੱਥੇ ਇੱਕ ਪਰਸ਼ੂਰਾਮ ਟੈਂਪਲ ਹੈ ਜੀ, ਜਿਹਦੇ ਵਿੱਚ ਡਿਫਰੈਂਟ ਲੋਕਾਂ ਨੇ ਆ ਕੇ ਇੱਕ ਮੀਟਿੰਗ ਕੀਤੀ, ਜਿਹਦੇ ਵਿੱਚ ਬੀਜੇਪੀ ਦੇ MLA ਹੀਰਾ ਨਗਰ ਵੀ ਉਹ ਵੀ ਸਨ, 2 ਕਾਂਗਰਸ ਦੇ ਪਹਿਲੇ MLA ਉਹ ਵੀ ਸਨ, ਤੇ ਕੁਝ ਨੈਸ਼ਨਲ ਕਾਨਫਰੰਸ ਦੇ ਲੋਕ ਵੀ ਉਹਦੇ ਵਿੱਚ ਆ ਕੇ ਬੈਠੇ, ਤੇ ਉਹਨਾਂ ਨੇ ਇੱਕ ਹਿੰਦੂ ਏਕਤਾ ਮੰਚ ਉੱਥੇ ਬਣਾਇਆ। ਉਸ ਏਕਤਾ ਮੰਚ ਦੇ ਵਿੱਚ ਇੱਕ ਸੰਜੂ ਰਾਮ ਵੀ ਉੱਥੇ ਦਾ ਵਾਸੀ
ਸੀ ਉਹ ਵੀ ਇਹਦੇ ਵਿੱਚ ਮੈਂਬਰ ਸੀਗਾ, ਉਸਨੇ ਵੀ ਮੀਟਿੰਗ ਅਟੈਂਡ ਕੀਤੀ ਔਰ ਬਹੁਤ ਜਾਣੇ ਪਛਾਣੇ ਲੋਕਾਂ ਨੇ ਉਹ ਮੀਟਿੰਗ ਅਟੈਂਡ ਕੀਤੀ ਜੀ। ਇਸ ਦੇ ਬੈਕਗ੍ਰਾਉਂਡ ਇਹ ਸੀ ਕਿ ਬਈ ਕੁਝ ਦੇਰ ਪਹਿਲਾਂ ਚੀਫ ਮਿਨਿਸਟਰ ਨੇ ਇਹ ਕਿਹਾ ਕਿ ਬਈ ਗੁੱਜਰ ਜਿੱਥੇ ਵੀ ਗੁੱਜਰ ਇੱਕ ਜਿਹੜੇ ਲੋਕ ਨੇ ਜਿਹੜੇ ਕਿ ਜੰਗਲਾਂ ਦੇ ਵਿੱਚ ਰਹਿੰਦੇ ਨੇ ਤੇ ਆਪਣੇ ਪਸ਼ੂ ਤੇ ਵਗੈਰਾ ਜਿਹੜੇ ਉਹ ਲੈ ਜਾਂਦੇ ਨੇ, ਉਹ ਲੋਕ ਇਹਨਾਂ ਜੰਗਲਾਂ ਦੇ ਵਿੱਚ ਪਿਛਲੀ ਹਕੂਮਤ ਨੇ ਵੀ ਕੁਝ ਜਗ੍ਹਾ ਤੇ ਵਸਾਏ ਸਨ। ਆਲੇ ਦੁਆਲੇ ਜਿਹੜੇ ਕਿ ਰਾਜੌਰੀ, ਪੁੰਛ ਜਾਂ ਬਾਕੀ ਜਗ੍ਹਾ ਤੋਂ ਆਏ ਉਹ ਲੋਕ ਇਹਨਾਂ ਨੇ ਇੱਥੇ ਵਸਾਏ ਸਨ ਤੇ ਚੀਫ ਮਿਨਿਸਟਰ ਨੇ ਇੱਕ ਆਰਡਰ ਵੀ ਕੱਢਿਆ ਸੀ ਕਿ ਬਈ ਇਹਨਾਂ ਨੂੰ ਜੰਗਲਾਂ ਵਿੱਚੋਂ ਨਾ ਕੱਢਿਆ ਜਾਏ, ਜਿੱਥੇ ਰਹਿੰਦੇ ਨੇ ਉਹ ਇਹਨਾਂ ਦੀ ਜਗ੍ਹਾ ਮਲਕੀਅਤ ਹੈ ਜੀ। ਤੇ ਇੱਥੇ ਇੱਕ ਫਾਰੈਸਟ ਮਿਨਿਸਟਰ ਜੰਮੂ ਕਸ਼ਮੀਰ ਗਵਰਨਮੈਂਟ ਦੇ ਚੌਧਰੀ ਲਾਲ ਸਿੰਘ, ਉਹਨਾਂ ਨੂੰ ਕੁਝ ਲੋਕਾਂ ਨੇ ਅਪਰੋਚ ਕੀਤੀ ਕਿ ਬਈ ਇਹ ਇੱਕ ਜੰਮੂ ਦੇ ਏਰੀਆ ਦੇ ਵਿੱਚ ਇੱਕ ਸਾਜ਼ਿਸ਼ ਹੈ ਕਿ ਬਈ ਜੰਮੂ ਪ੍ਰਾਂਤ ਵਿੱਚ ਜਿਹੜੀ ਇਹ ਗੁੱਜਰ ਤਬਕਾ ਹੈ ਇਸ ਨੂੰ ਆਲੇ ਦੁਆਲੇ ਲਿਆ ਕੇ ਬਸਾਇਆ ਜਾ ਰਿਹਾ ਹੈ ਔਰ ਫਾਰੈਸਟ ਦੀ ਜ਼ਮੀਨ ਦੇ ਉੱਪਰ ਕਬਜ਼ਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸਰਕਾਰ ਦੀ ਮਨਸ਼ਾ ਹੈ ਜੀ। ਤੇ ਇਹਨਾਂ ਲੋਕਾਂ ਨੇ ਇਸ ਮੀਟਿੰਗ ਦੇ ਵਿੱਚ ਇਸ ਚੀਜ਼ ਦੇ ਉੱਪਰ ਵਿਰੋਧ ਕਰਨ ਦਾ ਪ੍ਰੋਗਰਾਮ ਬਣਾਇਆ। ਉਹ ਵਿਰੋਧ ਕਰਦੇ ਕਰਦੇ ਜਿਸਲੇ ਇਹ ਲੜਕੀ ਦਾ ਮਸਲਾ ਆਇਆ ਤੇ ਪਤਾ ਚੱਲਾ ਕਿ ਇਸ ਲੜਕੀ ਨੂੰ 8 ਬੰਦਿਆਂ ਨੇ ਰੇਪ ਕੀਤਾ, ਜਿਸ ਵਿੱਚ ਇੱਕ ਨਾਬਾਲਗ ਲੜਕਾ ਵੀ ਸੀ ਜੀ। ਇਸ ਨਾਲ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਸ਼ੋਰ ਪੈ ਗਿਆ ਕਿ ਨਹੀਂ, ਇਹ ਕੋਈ ਸਿੰਪਲ ਰੇਪ ਨਹੀਂ ਹੈ, ਇਹ ਪੋਲੀਟੀਕਲ ਮੋਟੀਵੇਟਿਡ ਰੇਪ ਹੈ ਜੀ, ਤਾਂ ਕਿ ਇੱਥੋਂ ਅਸੀਂ ਗੁੱਜਰ ਲੋਕਾਂ ਨੂੰ ਇੱਥੋਂ ਨਸਾਈਏ। ਲੇਕਿਨ ਹੋਇਆ ਕਿ ਉਸ ਏਰੀਏ ਦੇ ਵਿੱਚ ਇਹ ਲੋਕ ਬੜੇ ਮਜ਼ਬੂਤ ਲੋਕ ਨੇ ਤੇ ਉੱਥੋਂ ਇੱਕ ਮਾਈਗ੍ਰੇਸ਼ਨ ਸਟਾਰਟ ਹੋਈ ਹਿੰਦੂ ਲੋਕਾਂ ਦੀ ਉਸ ਏਰੀਆ ਬੈਲਟ ਵਿੱਚੋਂ। ਕੋਈ ਰਸਨਾ ਦਾ ਇੱਕ ਪਲੇਸ ਹੈ ਉਸ ਜਗ੍ਹਾ ਦੀ ਤੇ ਉਸ ਦੇ ਖਿਲਾਫ ਇੱਕਦਮ ਪ੍ਰੋਟੈਸਟ ਸ਼ੁਰੂ ਹੋਇਆ ਤੇ ਜਿਸ ਤਰ੍ਹਾਂ ਇਹ ਕਹਿੰਦੇ ਨੇ ਕਿ ਬੀਜੇਪੀ ਗਵਰਨਮੈਂਟ ਦੇ ਇਹਨਾਂ ਦਾ ਪ੍ਰੈਜ਼ੀਡੈਂਟ ਹੈ ਉਹਨੇ 2 ਮਿਨਿਸਟਰਾਂ ਨੂੰ ਉੱਥੇ ਭੇਜਿਆ ਜੀ, ਜਿਨ੍ਹਾਂ ਵਿੱਚ ਇੱਕ ਚੌਧਰੀ ਲਾਲ ਸਿੰਘ ਤੇ ਦੂਸਰਾ ਗੰਗਾ ਰਾਮ ਪ੍ਰਕਾਸ਼ ਗੰਗਾ ਜੀ ਹੈਗੇ, ਉਹ 2 ਮਿਨਿਸਟਰ ਉੱਥੇ ਭੇਜੇ। ਬਟ ਹੋਇਆ ਕਿ ਇਹ ਦੋਨੋਂ ਮਿਨਿਸਟਰ ਉੱਥੇ ਰੈਲੀ ਦੇ ਵਿੱਚ ਜਿਹੜੀ ਐਂਟੀ ਗੁਜਰ ਜਾ ਰਹੀ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ। ਬਟ ਉਹਨਾਂ ਦੇ ਕਹਿਣ ਦੇ ਮੁਤਾਬਿਕ, ਮਿਨਿਸਟਰ ਚੌਧਰੀ ਲਾਲ ਸਿੰਘ ਦੇ ਕਹਿਣ ਦੇ ਮੁਤਾਬਿਕ ਅਸੀਂ ਸਿਚੁਏਸ਼ਨ ਨੂੰ ਉੱਥੇ ਠੀਕ ਕਰਨ ਗਏ ਸੀ ਜੀ। ਲੇਕਿਨ ਜਿਹੜੀ ਗੁਜਰ ਕਮਿਊਨਿਟੀ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਲੋਕਾਂ ਨੇ ਸਾਡੇ ਖਿਲਾਫ ਪ੍ਰੋਟੈਸਟ ਵਿੱਚ ਪਾਰਟਿਸਿਪੇਟ ਕੀਤਾ। ਉਸ ਨਾਲ ਕਸ਼ਮੀਰ ਦੇ ਵਿੱਚ ਅੱਗ ਜਿਹੜੀ ਪੜ ਗਈ। ਕਸ਼ਮੀਰ ਦੇ ਵਿੱਚ ਬੱਚਾ ਹਰ ਸਕੂਲ, ਕਾਲਜ, ਯੂਨੀਵਰਸਿਟੀਜ਼ ਜਿੱਥੇ ਕਿਤੇ ਵੀ ਉੱਥੇ ਪ੍ਰੋਟੈਸਟ ਸ਼ੁਰੂ ਹੋਏ ਕਿ ਨਹੀਂ, ਇਹ ਇੱਕ ਸਾਜ਼ਿਸ਼ ਹੈ, ਜਿਸ ਕਰਕੇ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਇੱਕ ਅੱਗ ਲੱਗ ਗਈ। ਔਰ ਉਸ ਨਾਲ ਇਹ ਹੋਇਆ ਕਿ ਇੱਥੇ ਦੀ ਪੋਲੀਟੀਕਲ ਇਨਬੈਲੈਂਸਿਸ, ਜਿੱਥੇ ਕਿ ਹਰ ਬੰਦਾ, ਹਰ ਪੋਲੀਟੀਕਲ ਪਾਰਟੀ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ ਇਸ ਮਾਹੌਲ ਦੇ ਖਿਲਾਫ ਜੀ। ਪਹਿਲਾਂ ਤਾਂ ਗੱਲ ਕੁਝ ਹੋਰ ਸੀ ਕਿ ਬਈ ਨਹੀਂ ਜੀ ਗੁਜਰ ਕਮਿਊਨਿਟੀ ਦੀ ਲੜਕੀ ਦਾ ਰੇਪ ਹੋਇਆ, ਲੇਕਿਨ ਇਹ ਹੁਣ ਟਰਨ ਜਿਹੜੀ ਹੈ ਪੋਲਰਾਈਜੇਸ਼ਨ, ਕ੍ਰਿਮੀਨਲਾਈਜੇਸ਼ਨ ਉਸ ਵੱਲ ਚਲੀ ਗਈ ਹੈ ਕਿ ਬਈ ਇਹ ਜੰਮੂ ਤੋਂ ਇਹ ਜਿਹੜੇ ਗੁਜਰ ਲੋਕ ਨੂੰ ਇਹਨਾਂ ਨੂੰ ਇੱਥੋਂ ਹਟਾਇਆ ਜਾਏ। ਅਸਲ ਗੱਲ ਜਿਹੜੀ ਇਹ ਸੀਗੀ। ਔਰ ਇਸ ਚੀਜ਼ ਦਾ ਮਾਹੌਲ ਜਿਹੜਾ ਪੂਰਾ ਕਸ਼ਮੀਰ ਦਾ ਤੁਹਾਨੂੰ ਪਤਾ ਹੈ ਕਿ ਬਈ ਇਹ ਇੱਕ ਐਸੀ ਸਿਚੁਏਸ਼ਨ ਹੈ ਕਿ ਜੰਮੂ ਕਸ਼ਮੀਰ ਦੀ ਸਿਚੁਏਸ਼ਨ ਉੱਪਰ ਪੂਰੀ ਵਰਲਡ ਦਾ ਅਫੈਕਟ ਹੋ ਜਾਂਦਾ ਹੈ। ਤੇ ਪ੍ਰੋਟੈਸਟ ਯੂਐਨਓ ਦੇ ਬਾਹਰ ਹੋਣੇ ਸ਼ੁਰੂ ਹੋ ਗਏ ਜੀ। ਇਹ ਪ੍ਰੋਟੈਸਟ ਲੰਡਨ ਵਿੱਚ ਹੋਏ। ਇਸ ਤਰ੍ਹਾਂ ਕਿ ਪੂਰੇ ਦੁਨੀਆ ਦੇ ਵਿੱਚ ਇਹ ਜਿਹੜੀ ਇਸ ਆਸਫਾ ਦੀ ਜਿਹੜਾ ਰੇਪ ਕੇਸ ਹੈ, ਇਸਨੇ ਇੱਕ ਪੂਰਾ ਇੱਕ ਪੋਲੀਟੀਕਲ ਟਰਨ ਲੈ ਲਿਆ। ਇਵਨ ਇੱਥੇ ਕੱਲ ਪ੍ਰੈਜ਼ੀਡੈਂਟ ਆਫ ਇੰਡੀਆ ਜਿਹੜੇ ਰਾਮਨਾਥ ਕੋਵਿੰਦ ਜੀ ਹਨ, ਉਹ ਕੱਲ ਆਏ ਇੱਥੇ ਜੰਮੂ ਵਿੱਚ। ਉਹਨਾਂ ਨੇ ਇੱਕ ਯੂਨੀਵਰਸਿਟੀ ਦੇ ਕਨਵੋਕੇਸ਼ਨ ਵਿੱਚ ਬੋਲਣਾ ਸੀ। ਉਹਨਾਂ ਨੇ ਆਪਣੇ ਸਪੀਚ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਜੀ ਕਿ ਸਾਹਿਬ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਏ। ਡਾਕਟਰ ਫਾਰੂਕ ਅਬਦੁੱਲਾ ਸਾਬਕਾ ਚੀਫ ਮਿਨਿਸਟਰ, ਉਹ ਇਹ ਕਹਿ ਰਹੇ ਕਿ ਨਹੀਂ ਜੀ, ਹਿੰਦੁਸਤਾਨ ਪਾਕਿਸਤਾਨ ਦੇ ਹਾਲਾਤ ਬੜੇ ਕਸ਼ੀਦਾ ਹੋ ਗਏ ਨੇ, ਇਸ ਦੇ ਉੱਪਰ ਬਾਤਚੀਤ ਫੌਰਨ ਕੀਤੀ ਜਾਏ, ਹਾਲਾਤ ਬੜੇ ਐਕਸਪਲੋਸਿਵ ਨੇ ਜੀ। ਤੇ ਕੋਈ ਐਸਾ ਲੀਡਰ ਜਿਹੜਾ ਸਟੇਟ ਦਾ, ਨੈਸ਼ਨਲ ਜਾਂ ਕੋਈ ਵੀ
इवन इतने तोड़ी कि होम मिनिस्टर राजनाथ जी ने पिछे कोई 15 दिन पहले ये किया कि नहीं असं आर्टिकल 370 नहीं छेड़ांगे जी कि वो इस चीज ਨੂੰ श्योरिटी देना चाहते सन कि उन्होंने पता है कि जी जम्मू कश्मीर की सिचुएशन है वो कितनी ग्रेव हो चुकी है कि आज कितने भी इनकाउंटर हो रहा है उत्थे दे यंग नौजवान बच्चे उस इनकाउंटर दे विच जाके पथराव करते हैं। तो इतनी एक नफरत जी है वो पैदा हो गई है कि किसी को डर नहीं है। यो कश्मीरी जरा बिल्कुल पीसफुल आदमी थी, यो कश्मीरी जरा बिल्कुल कभी पत्थर के नजदीक के किसी शोर शराबे में नहीं जानता सी, आज वो जिथे एनकाउंटर्स होंदे ने उत्थे जाके पथराव करते हैं। एक इतना गुस्सा जरा इन्हां लोगों के विच पैदा हो चुका है इस हालात दे विच। लेकिन जम्मू का खिता जरा खामोश सी वो हुण इस माहौल तो बाद असफर दे रेप केस तो बाद हुण इत्थे भी माहौल जरा है वो बड़ा बदल चुका है। मैं भी इत्थे जम्मू आया सी, जम्मू आके कुछ लोगों नाल गलबात की, लेकिन हर बंदे दी हर पोलिटिकल पार्टी दे विच एक डर पैदा है कि किते ये जरा माहौल है कि किसी होर तरफ ना चला जाए। आज भी जम्मू दे विच मैं देखिया कि बहुत सारे लोग एक एकता दी गल करना शुरू हो गए ने कि भाई असी इस माहौल नूं किस तरीके नाल डायल्यूट करिए। चौधरी दाल सिंह ने भी आज एक रैली रखी दी है कि भाई आओ जी सारे मिल के असी इत्थे इस माहौल नूं ठीक करिए। लेकिन उस चीज के पीछे मंशा कुछ हो रहा है, वो हालात जड़े बिगड़ने दे, क्योंकि महबूबा जो चीफ मिनिस्टर है उसने इंक्वायरी क्राइम ब्रांच के थ्रू की थी कि क्राइम ब्रांच इसनू ये करे। और क्राइम ब्रांच में एक श्वेता एक डीएसपी लेडी है, उसने अपनी रिपोर्ट बड़ी ठीक दी है कि भाई ये बड़ी ज्यादती हुई है। लेकिन पॉलिटिकल टर्न ऐसे ने कि वो इस चीज को गोल करते पे ने, वो इस चीज को रफा दफा करते पे ने। फिर उसके बाद आज हुण सारे लोग जो सीबीआई इंक्वायरी हालात के ऊपर मांग रहे ने कि भाई नहीं सीबीआई इंक्वायरी होए। लेकिन तुहानू ये भी दसा कि जम्मू कश्मीर दे विच आज तोड़ी 9 मेजर केसेस की सीबीआई इंक्वायरी की रिपोर्ट पिछले कई सालों तो बाद नहीं आई, क्योंकि इस सारी चीज नू सीबीआई नु यूज करके इसनू पोलिटिकलाइज करके सिचुएशन नू रफा दफा करने की कोशिश करते हैं। पर हालात जड़े ने वो काफी बिगड़ चुके ने जम्मू के खिते विच भी ते कश्मीर के खिते विच भी। उत्थे पिछले 10 दिन तो तमाम यूनिवर्सिटी, तमाम स्कूल, तमाम कॉलेजेस जड़े वो बंद ने, उसके बावजूद भी बच्चे इकट्ठे होंदे ने और इस लड़की के बारे प्रोटेस्ट करते हैं। चाहे वो मेडिकल कॉलेज है, उन्होंने नर्सा, उन्होंने डॉक्टर्स वो भी प्रोटेस्ट कर रहे हैं। कोई डिपार्टमेंट है एग्रीकल्चर डिपार्टमेंट है वो लोग भी इकट्ठे होंदे ने, वो भी प्रोटेस्ट करते हैं। मैं तुहानू ये दसना चाहना कि आज कश्मीर जम्मू के हालात जड़े ने वो इतने एक्सप्लोसिव ने, वो क्रिमिनलाइज्ड सिचुएशन वाल चले गए ने। ये पिछे मंशा सरकार दी, सेंटर सरकार दी की है उसमें मैं कुछ कह नहीं सकता, लेकिन हालात तो देख के बड़ा डर लगता है कि हालात किते होर किसी साइड ना चले जान, क्योंकि कश्मीर सिचुएशन जरा वो हम फोकस है बीजेपी गवर्नमेंट का, क्योंकि बाकी हिस्सों विचों नॉर्थ ईस्ट वालों सब पासे ना सरकार बना दी थी है और जम्मू कश्मीर बड़ा फोकस है जी। एक साल पहले मेरे गवर्नर साहब ने डिस्कस करते हुए किया सी कि भाई साउथ कश्मीर जरा है वो हालात बड़े खराब ने, लेकिन आज हम साउथ कश्मीर नहीं रहा, आज नॉर्थ कश्मीर, आज जम्मू भी इसकी गिरफ्त विच आ चुका है। लेकिन न स्टेट की सरकार न सेंटर की सरकार इसनू कंट्रोल करने की कोशिश कर रही है, बल्कि बाकी फोर्सेस जड़ियां ने बहुत सारिया पोलिटिकल पार्टीज ने वो अपने इस जो अपना पोलिटिकल माइलेज कर रही ने। कल डॉक्टर जतिंदर भी प्राइम मिनिस्टर ऑफिस इतने आए, उन्होंने भी किया कि भाई सानू सीबीआई इंक्वायरी तो कोई हर्ज नहीं है जी। साबिका एक बड़े ब्यूरोक्रेट रहे ने जो जम्मू कश्मीर के ऊपर उन्होंने बड़ी नजर रहती है, वजाहत हबीबुल्ला, उन्होंने किया कि भाई एक सिंसियरिटी नहीं है इस केस नू हल करने की। सो इस करके जब तक इतने बिल्कुल सिंसियर साफ नहीं लगे गल करते या जुडिशरी इस केस नू एज ए क्राइम केस नहीं देखती या इनू पोलिटिकल एंगल तो देखेगी किसी प्रेशर में,
ਤੇ ਇਹ ਹਾਲਾਤ ਜਿਹੜੇ ਆਮ ਲੋਕਾਂ ਦੀ ਸਮਝ ਤੋਂ ਬਾਹਰ ਜਾਣਗੇ ਕਿ ਬਈ ਇੱਥੇ ਹਾਲਾਤ ਖਰਾਬ ਹੋਣ ਦੇ ਜ਼ਿਆਦਾ ਚਾਂਸਸ ਨੇ ਜੀ। ਇਸ ਕਰਕੇ ਇਹ ਕੇਸ ਜਿਹੜਾ ਆਸਰਾ ਵਾਲਾ ਕੇਸ ਹੈ ਇਹ ਪੂਰੀ ਦੁਨੀਆ ਵਿੱਚ ਇੱਕ ਮਿਸਾਲ ਬਣ ਗਿਆ ਹੈ ਕਿ ਇੱਕ ਛੋਟੀ ਜੀ ਬੱਚੀ ਦਾ ਰੇਪ ਹੋਇਆ, 8 ਸਾਲ ਦੀ ਬੱਚੀ ਸੀ, ਔਰ ਰੇपिस्ट ਵਿੱਚ ਜਿਹੜੇ ਲੋਕ ਨੇ ਉਹ ਸਾਰੇ ਇਨਫਲੂਐਂਸ਼ਰ ਲੋਕ ਨੇ ਜੀ। ਬਿਲਕੁਲ। ਮੇਨ ਕੇਸ ਜਿਸਦਾ ਨਾਂ ਲਿਆ ਜਾ ਰਿਹਾ ਹੈ ਸਾਂਝੀ ਰਾਮ, ਉਹ ਇੱਕ ਉੱਥੇ ਇੱਕ ਮੰਦਿਰ ਦਾ, ਜਿਸ ਮੰਦਿਰ ਦੇ ਵਿੱਚ ਉਹ 6 ਦਿਨ ਕਹਿੰਦੇ ਨੇ ਰਹੀ ਹੈ ਰਿਪੋਰਟ ਦੇ ਵਿੱਚ, ਕ੍ਰਾਈਮ ਰਿਪੋਰਟ ਵਿੱਚ, ਉਹ ਉਸਦਾ ਕੇਅਰ ਟੇਕਰ ਹੈ ਉਸ ਮੰਦਿਰ ਦਾ ਜੀ। ਇਹ ਸਭ ਚੀਜ਼ਾਂ ਜਿਹੜੀਆਂ ਹੁਣ ਇਸ ਨੂੰ ਸ਼ੀਲਡ ਕੌਣ ਕਰ ਰਿਹਾ ਹੈ, ਇਸ ਕਰਕੇ ਇਹ ਮਨਸ਼ਾ RSS ਦੇ ਵੀ ਪਿੱਛੇ ਵੀ ਹੱਥ ਹੈ। ਐਸੀ ਸਾਰੀ ਚੀਜ਼ਾਂ ਜਦ ਤੋਣੀ ਸਰਕਾਰ ਖੁੱਲੇ ਮਾਈਂਡ ਨਾਲ ਨਾ ਆਏ, ਲੀਡਰਸ਼ਿਪ ਖੁੱਲੇ ਮਾਈਂਡ ਨਾਲ ਗੱਲ ਨਾ ਕਰੇ ਤੇ ਤੁਸੀਂ ਇਸ ਕ੍ਰਾਈਮ ਨੂੰ ਇਸ ਤਰ੍ਹਾਂ ਡੀਲ ਨਹੀਂ ਕਰ ਸਕਦੇ। ਔਰ ਤੁਸੀਂ ਇੱਥੇ ਕੁਝ ਹੋਰ ਮੁੱਦਾ ਲੈ ਕੇ ਜੰਮੂ ਕਸ਼ਮੀਰ ਦੇ ਵਿੱਚ ਕਿ ਉਹ ਤੁਸੀਂ ਚਾਹੇ ਉਹ ਹਿੰਦੂ ਜਿਹੜਾ RSS ਇਸ ਲਈ ਕਹਿ ਰਹੀ ਹੈ ਘਰ ਵਾਪਸੀ ਦੀ ਗੱਲ ਕਰਦੀ ਹੈ ਸਭ ਜਗ੍ਹਾ ਤੇ ਜੀ। ਸਾਡੇ ਸਿੱਖਾਂ ਵਿੱਚ ਵੀ ਡਾਇਲੂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਸਾਡੇ ਲਿਟਰੇਚਰ ਨੂੰ ਡਾਇਲੂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ ਐਸੀ ਮਨਸ਼ਾ ਜਿਹੜੀ ਲੋਕਾਂ ਦੇ ਸਰਕਾਰ ਦੇ ਸਪੋਰਟ ਦੇ ਨਾਲ ਜਿਹੜਾ ਕੁਝ ਹੋ ਰਿਹਾ ਹੈ ਉਹ ਸਭ ਠੀਕ ਨਹੀਂ ਹੈ, ਨਾ ਇਸ ਮੁਲਕ ਲਈ ਤੇ ਨਾ ਇੱਥੇ ਦੇ ਮਾਈਨੋਰਿਟੀ ਦੇ ਲੋਕਾਂ ਦੇ ਲਈ। ਜੀ ਰਾਣਾ ਸਾਹਿਬ, ਜਿਵੇਂ ਤੁਸੀਂ ਓਵਰਆਲ ਇਸ ਸਿਚੁਏਸ਼ਨ ਬਾਰੇ ਸਾਨੂੰ ਦੱਸਿਆ ਕਿ ਕਿਵੇਂ ਜਿਹੜੇ ਕੁਝ ਲੋਕਾਂ ਦੇ, ਕੁਝ ਸਿਆਸੀ ਜਮਾਤਾਂ ਦੇ ਜਿਹੜੇ ਪੋਲੀਟੀਕਲ ਇੰਟਰਸਟ ਨੇ ਉਹਨਾਂ ਦੀ ਪੂਰਤੀ ਦੇ ਲਈ ਇਹ ਸਾਰੀ ਸਿਚੁਏਸ਼ਨ ਨੂੰ ਹਵਾ ਦਿੱਤੀ ਜਾ ਰਹੀ ਹੈ, ਤੇ ਓਵਰਆਲ ਜਿਹੜਾ ਇਹਦਾ ਇੰਪੈਕਟ ਹੈ ਉਹ ਪੋਲਰਾਈਜੇਸ਼ਨ, ਕਮਿਊਨਲਾਈਜੇਸ਼ਨ ਦੇ ਨਾਂ ਥੱਲੇ ਕਸ਼ਮੀਰ ਦਾ ਜਿਹੜਾ ਇਸ਼ੂ ਹੈਗਾ ਉਹਦੇ ਤੇ ਵੀ ਦੇਖਣ ਨੂੰ ਮਿਲ ਰਿਹਾ। ਸੋ ਇਦਾਂ ਦੀ ਸਥਿਤੀ ਦੇ ਵਿੱਚ ਜਿੱਥੇ ਸੈਂਟਰ ਦੀ ਜਿਹੜੀ ਕੇਂਦਰ ਦੀ ਸਰਕਾਰ ਹੈਗੀ ਹੈ BJP, ਉਹਦੇ ਵੱਲੋਂ ਪਹਿਲਾਂ ਭਾਵੇਂ ਉਹ ਆਰਟੀਕਲ 370 ਨੂੰ ਰਿਵੋਕ ਕਰਨ ਦੀ ਗੱਲ ਹੋਵੇ ਜਾਂ ਕਸ਼ਮੀਰ ਦਾ ਜਿਹੜਾ ਸਪੈਸ਼ਲ ਸਟੇਟਸ ਹੈ ਉਹਨੂੰ ਜਿਹੜਾ ਹੈਗਾ ਖਤਮ ਕਰਨ ਦੀ ਗੱਲ ਹੋਵੇ, ਜਿੱਥੇ ਪਹਿਲਾਂ ਉਹ ਲਾਈਨ ਲਈ ਗਈ ਸੀ ਜਾਂ ਉੱਦਾਂ ਦੇ ਵਾਅਦੇ ਕੀਤੇ ਗਏ ਸੀ ਆਪਣੇ ਮੈਨੀਫੈਸਟੋ ਦੇ ਵਿੱਚ, ਅੱਜ ਇਸ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਲਈ ਜਿਹੜੀ ਲੋਕਲ ਗਵਰਨਮੈਂਟ ਹੈਗੀ ਹੈ ਉਹਦਾ ਕੀ ਰੁਝਾਨ ਹੈ, ਕੀ ਕਦਮ ਚੁੱਕੇ ਜਾ ਰਹੇ ਨੇ, ਜਾਂ ਇਹ ਸਾਰੇ ਪਾਰਟ ਨੂੰ ਜਿਹੜੀ ਲੋਕਲ ਆਵਾਮ ਹੈਗੀ ਹੈ ਉੱਥੋਂ ਦੇ ਕਸ਼ਮੀਰ, ਜੰਮੂ ਕਸ਼ਮੀਰ ਦੇ ਜਿਹੜੇ ਲੋਕ ਨੇ ਉਹ ਕਿਵੇਂ ਐਨਾਲਾਈਜ਼ ਕਰਦੇ ਨੇ, ਕਿਵੇਂ ਦੇਖਦੇ ਨੇ? ਦੇਖੋ ਜੀ, ਕਸ਼ਮੀਰ ਇੱਥੇ ਜਿਹੜਾ ਸਾਡਾ ਇਹ ਜੰਮੂ ਕਸ਼ਮੀਰ ਦਾ ਖਿੱਤਾ ਹੈ ਇਹ ਦੋ ਹਿੱਸੇ ਵਿੱਚ ਵੰਡਿਆ ਹੈ ਜੀ। ਜਿਹੜਾ ਕਿ ਜੰਮੂ ਪ੍ਰਾਂਤ ਹੈ ਇਹ ਪ੍ਰੋ ਹਿੰਦੂ ਪ੍ਰਾਂਤ ਮੰਨਿਆ ਜਾਂਦਾ ਹੈ, ਔਰ ਕਸ਼ਮੀਰ ਜਿਹੜਾ ਇਹ ਪ੍ਰੋ ਮੁਸਲਿਮ ਆਜ਼ਾਦੀ ਏਰੀਆ ਮੰਨਿਆ ਜਾਂਦਾ ਹੈ ਜੀ। ਤੇ ਹਮੇਸ਼ਾ ਇਹਨਾਂ ਦੀ ਬੜੀ ਕੋਸ਼ਿਸ਼ ਇਹ ਰਹਿੰਦੀ ਹੈ ਇੱਕ ਦੂਸਰੇ ਦੇ ਖਿਲਾਫ ਕਿ ਬਈ ਜੋ ਚੀਜ਼ ਜੰਮੂ, ਹਮੇਸ਼ਾ ਇਹ ਕਹਿੰਦੇ ਨੇ ਕਿ ਬਈ ਇਨਬੈਲੈਂਸਿਸ ਹੈ ਜੰਮੂ ਕਸ਼ਮੀਰ ਪ੍ਰਾਂਤ ਵਿੱਚ, ਅਗਰ ਉੱਥੇ 50 ਨੌਕਰੀਆਂ ਲੱਗਦੀਆਂ ਨੇ ਤੇ ਇਹ ਕਹਿੰਦੇ ਸਾਨੂੰ ਵੀ 50 ਨੌਕਰੀਆਂ ਦੇ ਦਿਓ ਜੰਮੂ ਪ੍ਰਾਂਤ ਵਾਲੇ। ਉਸ ਕਰਕੇ ਇਹਨਾਂ ਦੀ ਆਪਸੀ ਹਮੇਸ਼ਾ ਰਸਾਕਸ਼ੀ ਦੋਨਾਂ ਪ੍ਰਾਂਤ ਦੀ ਰਹਿੰਦੀ ਹੈ। ਬਟ ਅਨਫੋਰਚੂਨੇਟ ਪਾਰਟ ਇਹ ਹੈ ਇਸ ਵਕਤ ਕਿ ਜਿਹੜੀ ਸਰਕਾਰ ਇਸ ਲਈ ਜਿਹੜੀ ਚੱਲ ਰਹੀ ਹੈ ਉਹ ਦੋਨੋਂ ਦੇ ਮੁੱਦੇ ਜਿਹੜੇ ਜਿਹੜੀ PDP ਸੀ ਜਿਹੜੀ ਕਸ਼ਮੀਰ ਪ੍ਰਾਂਤ ਦੀ, ਜਿਹਦੇ ਲੀਡਰ ਮੁਫਤੀ ਮੁਹੰਮਦ ਸਈਦ ਸਨ ਤੇ ਅੱਜ ਉਹਨਾਂ ਦੀ ਬੇਟੀ ਹੈ ਮਹਿਬੂਬਾ ਜੀ, ਉਹ BJP ਦੇ ਖਿਲਾਫ ਏਜੰਡਾ ਲੈ ਕੇ ਇਲੈਕਸ਼ਨ ਲੜੀ ਸੀ ਕਸ਼ਮੀਰ ਦੇ ਵਿੱਚ ਕਿ ਬਈ ਇਹ ਹਿੰਦੂ ਕੱਟੜ ਜਮਾਤ ਹੈ, ਅਸੀਂ ਇਸ ਨੂੰ ਨਹੀਂ ਆਉਣ ਦਿਆਂਗੇ ਪਾਵਰ ਦੇ ਵਿੱਚ। ਲੇਕਿਨ ਜੰਮੂ ਪ੍ਰਾਂਤ ਵਿੱਚੋਂ BJP ਦੇ ਮੈਕਸਿਮਮ ਲੋਕ ਜਿੱਤ ਕੇ ਆਏ ਤੇ ਇਹਨਾਂ ਨੂੰ ਕੋਈ ਉਸ ਦੇ ਵਿਚਾਰਾ ਨਹੀਂ ਬਣਿਆ ਕਿ ਗਵਰਨਮੈਂਟ ਇਹਨਾਂ ਦੇ ਨਾਲ ਮਿਲ ਕੇ ਬਣਾਉਣੀ ਪਈ। ਹੁਣ ਦੋਨਾਂ ਦੇ ਜਿਹੜੇ ਪਾਰਟੀ ਦੇ ਲੋਕ ਨੇ, BJP ਦੇ ਲੋਕ ਐਂਡ PDP ਦੇ ਲੋਕ, ਇਹਨਾਂ ਦਾ ਆਪਸੀ ਕੋਈ ਪੋਲੀਟੀਕਲ ਐਸਾ ਕੋਈ ਜੁਆਇੰਟ ਮਿਸ਼ਨ ਨਹੀਂ ਹੈ ਜੰਮੂ ਕਸ਼ਮੀਰ ਦੇ ਲੋਕਾਂ ਲਈ ਜੀ। ਇਹ ਦੋਨੋਂ ਲੋਕ ਜਿਹੜੇ ਆਪਣੇ ਆਪਣੇ ਤਰਫ ਖਿੱਚ ਰਹੇ, ਕਿਉਂਕਿ ਜਿਹੜੀ BJP ਜਮਾਤ ਹੈ ਉਹ ਇਸ ਲਈ RSS ਦੇ ਮੁੱਦੇ ਤੇ ਚੱਲ ਰਹੀ ਹੈ, ਜਿਹੜੀ ਸਿਰਫ ਹਿੰਦੂਤਵ ਦੀ ਗੱਲ ਕਰ ਰਹੀ ਹੈ, ਔਰ ਉਹ ਚਾਹੁੰਦੀ ਹੈ ਕਿ ਅਸੀਂ ਕਸ਼ਮੀਰ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਇਨਫਲੂਐਂਸ ਕਰੀਏ, ਕੁਝ ਲੋਕਾਂ ਨੂੰ ਫਾਈਨੈਂਸ਼ੀਅਲੀ ਤੌਰ ਤੇ ਨਾਲ ਜੋੜੀਏ ਜਾਂ ਜਿਸ ਤਰ੍ਹਾਂ ਪਹਿਲੇ ਵੀ ਕਰਦੇ ਰਹੇ ਨੇ ਜੀ। ਤੇ ਉੱਥੇ ਜਿਹੜੇ ਲੋਕ ਨੇ ਕਸ਼ਮੀਰ ਦੇ ਲੋਕ ਉਹ BJP ਨੂੰ ਬਿਲਕੁਲ ਐਕਸੈਪਟ ਕਰਨ ਨੂੰ ਤਿਆਰ ਨਹੀਂ, ਜਿਸ ਕਰਕੇ PDP ਦੀ ਜਿਹੜੀ ਸ਼ਾਖ ਕਸ਼ਮੀਰ ਦੇ ਵਿੱਚ ਸੀ ਉਹ ਖਤਮ ਹੋ ਚੁੱਕੀ ਹੈ। ਕਿਉਂਕਿ ਕਸ਼ਮੀਰ ਦਾ ਮੁਸਲਿਮ ਇਹ ਕਹਿ ਰਿਹਾ ਕਿ ਇਹਨੇ ਹੱਥ ਜਿਹੜਾ ਕ੍ਰਿਮੀਨਲ ਫੋਰਸਸ ਦੇ ਨਾਲ ਮਿਲਾਇਆ ਹੈ, तो उस करके PDP अपनी ग्राउंड कश्मीर विचों बिल्कुल खो चुकी है। तो दूसरी पार्टी जी नेशनल कॉन्फ्रेंस सी उत्थे जी इस लोकल रीजनल पार्टी की पैरेलल अगेंस्ट पार्टी है वो ग्राउंड जी गेन कर रही है। लेकिन बाय एंड लार्ज कश्मीर दे विच लोग नेशनल
ਕਾਨਫਰੰਸ ਦੇ ਖਿਲਾਫ ਵੀ ਹਨ, ਕਿਉਂਕਿ ਨੈਸ਼ਨਲ ਕਾਨਫਰੰਸ ਜਿਹੜੀ ਹੈ ਇਹ ਹਮੇਸ਼ਾ ਪ੍ਰੋ ਇੰਡੀਆ ਆਰਗੇਨਾਈਜੇਸ਼ਨ ਰਹੀ ਹੈ। ਇਹ ਜਵਾਹਰ ਲਾਲ ਨਹਿਰੂ ਤੋਂ ਚੱਲੀ ਆਈ ਹੈ, ਉਹਦੇ ਨਾਲ ਹੱਥ ਮਿਲਾ ਕੇ ਚੱਲਦੀ ਰਹੀ ਹੈ, ਫਿਰ ਇੰਦਰਾ ਗਾਂਧੀ ਦੇ ਨਾਲ ਮਿਲਾ ਕੇ ਚੱਲੀ ਹੈ। ਲੇਕਿਨ ਉੱਥੇ ਕਸ਼ਮੀਰ ਦਾ ਮੁਸਲਿਮ ਜਿਹੜਾ ਇਸ ਲਈ ਹੈ ਉਹ ਟੋਟਲ ਇਹਨਾਂ ਦੇ ਖਿਲਾਫ ਹੈ, ਕਿਉਂਕਿ ਅੱਜ ਉਹਨਾਂ ਦੇ ਲੀਡਰਸ਼ਿਪ ਜਿਹੜੀ ਹੈ ਉਹ ਹੁਰੀਅਤ ਦੇ ਨਾਲ ਜੁੜੀ ਹੋਈ ਹੈ, ਚਾਹੇ ਉਹ ਗਿਲਾਨੀ ਗਰੁੱਪ ਹੈ, ਚਾਹੇ ਉਹ ਯਾਸੀਨ ਮਲਿਕ ਗਰੁੱਪ ਹੈ। ਤੇ ਉਸ ਕਰਕੇ ਨੈਸ਼ਨਲ ਕਾਨਫਰੰਸ ਨੂੰ ਵੀ ਕੋਈ ਉੱਥੇ ਇਤਨਾ ਸਪੋਰਟ ਨਹੀਂ ਹੈ ਕਸ਼ਮੀਰ ਦੇ ਵਿੱਚ। ਲੇਕਿਨ ਹੁਣ ਉਹ ਜਗ੍ਹਾ ਜਿਹੜੀ ਖਾਲੀ ਹੋਈ ਦੀ ਹੈ ਨਾ ਦੋਨਾਂ ਪਾਰਟੀਆਂ, ਰੀਜਨਲ ਪਾਰਟੀਆਂ ਤੋਂ, PDP ਔਰ BJP ਐਂਡ ਨੈਸ਼ਨਲ ਕਾਨਫਰੰਸ, ਉੱਥੇ ਸਪੇਸ ਜਿਹੜੀ ਹੈ ਉਹ ਮਿਲ ਗਈ ਹੈ ਹੁਰੀਅਤ ਨੂੰ। ਹੁਰੀਅਤ ਇਸ ਵਕਤ ਪੂਰੀ ਕਸ਼ਮੀਰ ਵਿੱਚ ਕਮਾਂਡ ਕਰਦੀ ਹੈ। ਉਹ ਜਿਸ ਤਰ੍ਹਾਂ ਉੱਥੇ ਕਹੇਗੀ ਪਬਲਿਕ ਉਹ ਗੱਲ ਮੰਨਦੀ ਹੈ, ਉਹ ਸੁਣਦੀ ਹੈ। ਹੜਤਾਲ ਕਰਵਾਉਂਦੀ ਹੈ ਤੇ ਲੋਕ ਸਾਰੇ ਹੜਤਾਲ ਕਰ ਦਿੰਦੇ ਨੇ। ਅਗਰ ਕੋਈ ਰੈਲੀ ਹੁੰਦੀ ਹੈ ਤੇ ਲੱਖਾਂ ਦੀ ਲੋਕਾਂ ਦੀ ਉਸ ਰੈਲੀ ਵਿੱਚ ਪਾਰਟਿਸਿਪੇਸ਼ਨ ਹੁੰਦੀ ਹੈ। ਤਾਂ ਗਰਾਊਂਡ ਜਿਹੜਾ ਨੈਸ਼ਨਲ ਕਾਨਫਰੰਸ ਤੇ PDP ਦਾ ਕਸ਼ਮੀਰ ਦੇ ਵਿੱਚ ਬਿਲਕੁਲ ਨਹੀਂ ਹੈ ਤੇ ਜੰਮੂ ਦੇ ਵਿੱਚ ਵੀ BJP ਕੋਈ ਕੰਮ ਕਰ ਨਹੀਂ ਸਕੀ ਤੇ ਇਸ ਕਰਕੇ BJP ਨੂੰ ਵੀ ਇੱਥੇ ਹੁਣ ਜਿਹੜਾ ਗਰਾਊਂਡ ਖਤਮ ਹੁੰਦਾ ਦਿਖ ਰਿਹਾ ਹੈ। ਜਿਹੜਾ ਪੈਰੀਫੇਰੀਅਲ ਹੈ ਜੰਮੂ ਪ੍ਰੋਵਿੰਸ ਦਾ, ਜਿਸਨੂੰ ਅਸੀਂ ਡੋਡਾ, ਰਾਜੌਰੀ, ਪੁੰਛ ਇਲਾਕਾ ਇਹ ਕਹਾਂਗੇ, ਇਹ ਵੀ ਮੁਸਲਿਮ ਮੈਜੋਰਟੀ ਦਾ ਏਰੀਆ ਹੈ ਤੇ ਇੱਥੇ ਇਹ ਲੋਕ ਜਿਹੜੇ ਮਜ਼ਬੂਤ ਹੋ ਚੁੱਕੇ ਨੇ, ਉਹਨਾਂ ਦੇ ਲਿੰਕ ਵੀ ਹੁਰੀਅਤ ਦੇ ਕਈ ਤੰਜ਼ੀਮਾਂ ਦੇ ਨਾਲ ਜੁੜ ਗਏ ਨੇ ਤੇ ਹਿੰਦੂ ਜਿਹੜੀ ਇੱਥੇ ਦੀ ਆਬਾਦੀ ਹੈ ਜੰਮੂ ਪ੍ਰੋਵਿੰਸ ਦੀ, ਉਹ ਇਸ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਸ ਖਿੱਤੇ ਵਿੱਚ ਜੁੜੇ ਰਹੀਏ। ਇਸ ਕਰਕੇ ਉਹ ਕੋਸ਼ਿਸ਼ ਕਰ ਰਹੇ ਨੇ ਸਿਚੁਏਸ਼ਨ ਨੂੰ ਕਿਊਮਨਲਾਈਜ਼ ਕਰਨ ਦੀ, ਹਿੰਦੂ ਵਰਸਸ ਮੁਸਲਿਮ। ਜਿਸ ਕਰਕੇ ਉਹ ਕੋਸ਼ਿਸ਼ ਹੋ ਰਹੀ ਹੈ ਕਿ ਹਿੰਦੂ ਕਮ ਸੇ ਕਮ ਸਾਡੇ ਨਾਲ ਪੂਰਾ ਜੁੜ ਜਾਏ, ਕਿਉਂਕਿ ਹਿੰਦੂ ਜਿਹੜਾ ਉਹ ਇੱਥੇ ਡਿਵਾਈਡਡ ਹੈ ਕਸ਼ਮੀਰ ਜੰਮੂ ਦੇ ਵਿੱਚ, ਅੱਧਾ ਹਿੰਦੂ ਕਾਂਗਰਸ ਨਾਲ ਹੈ, ਅੱਧਾ ਹਿੰਦੂ BJP ਨਾਲ ਹੈ। ਤੇ ਇਹਨਾਂ ਦੀ ਕੋਸ਼ਿਸ਼ ਇਹ ਹੈ ਕਿ ਕਿਸ ਤਰੀਕੇ ਨਾਲ ਕਿਊਮਨਲਾਈਜ਼ ਸਿਚੁਏਸ਼ਨ ਨੂੰ ਕਰਕੇ ਅਸੀਂ ਸਾਰੇ ਹਿੰਦੂ ਨੂੰ ਇਕੱਠਾ ਰੱਖੀਏ, ਜਿਹੜੀ ਜਿਸ ਤਰ੍ਹਾਂ ਕਿ BJP ਦੀ ਪਾਲਿਸੀ ਰਹੀ ਹੈ ਓਵਰਆਲ, ਜਿਹੜੀ ਨੈਸ਼ਨਲ ਲੈਵਲ ਦੇ ਉੱਪਰ ਵੀ ਜਿਹੜੀ ਇਹਨਾਂ ਦੀ ਪਾਲਿਸੀ ਹੈ ਕਿ ਹਿੰਦੂਵਾਦ ਦੀ ਗੱਲ ਕਰਦੇ ਨੇ। ਉਸ ਕਰਕੇ ਇਹ ਲੋਕ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਹਵਾ ਦਿੰਦੇ ਨੇ ਤਾਂ ਕਿ ਲੋਕ ਸਾਰੇ ਹਿੰਦੂ ਇਕੱਠੇ ਰਹਿਣ। ਇਹ ਸਭ ਇਸ ਕਿਤੇ ਲਈ ਨਹੀਂ ਹੈ, ਕਿਉਂਕਿ ਹਿੰਦੁਸਤਾਨ ਜਿਹੜੇ ਬਣਿਆ ਸੀ ਉਸ ਵਕਤ ਜਿਹੜਾ ਕੰਪੋਜੀਸ਼ਨ ਸੀ ਇੰਡੀਆ ਦਾ, ਉਹ ਡਿਫਰੈਂਟ ਪ੍ਰਾਂਤ ਦੀ ਡਿਫਰੈਂਟ ਕਮਿਊਨਿਟੀਜ਼ ਦਾ ਸੀ। ਅਗਰ ਰਾਜਸਥਾਨ ਲੋਗੇ, ਜੰਮੂ ਕਸ਼ਮੀਰ ਲੋਗੇ, ਪੰਜਾਬ ਲੋਗੇ, ਇਹ ਸਾਰੇ ਲੋਕ ਡਿਫਰੈਂਟ ਰਿਲੀਜਨ ਔਰ ਡਿਫਰੈਂਟ ਰੀਜਨਸ ਹੋਣੇ, ਇਹ ਸਾਰੇ ਇਕੱਠੇ ਹੋਏ ਸਨ ਇੱਕ ਸੈਕੂਲਰ ਇੰਡੀਆ ਨੂੰ ਗੱਲ ਕਰਨ ਲਈ। ਲੇਕਿਨ ਅੱਜ ਜੋ ਸੈਕੂਲਰ ਇੰਡੀਆ ਜਿਹੜਾ ਕਾਂਗਰਸ ਦੇ ਅੰਡਰ ਸੀ ਉਹ ਖਤਮ ਹੋ ਚੁੱਕਾ ਹੈ। ਅੱਜ ਹਿੰਦੁਸਤਾਨ ਦੀ ਸਰਕਾਰ ਪ੍ਰਾਂਤਾਂ ਵਿੱਚ ਨੈਸ਼ਨਲ ਲੈਵਲ ਦੇ ਉੱਪਰ ਉਸ BJP ਦੇ ਹੱਥ ਹੈ ਜਿਹਦੇ ਵਿੱਚ ਕਮਿਊਨਲ ਹਿੰਦੂ RSS ਜਿਹੜਾ ਉਹਦਾ ਹੱਥ ਹੈ, ਉਹ ਉਹਦੀ ਬੈਕ ਤੇ ਚੱਲ ਰਿਹਾ ਹੈ, ਉਹ ਬੜਾ ਸਟਰੋਂਗ ਹੋ ਰਿਹਾ ਹੈ। ਜਿਸ ਕਰਕੇ ਮਾਈਨੋਰਿਟੀ ਜਿਹੜੀ ਹੈ ਇੰਡੀਆ ਦੇ ਵਿੱਚ ਆਪਣੇ ਆਪ ਨੂੰ ਇਨਸਿਕਿਉਰ ਫੀਲ ਕਰ ਰਹੀ ਹੈ। ਮੈਂ ਸਿੱਖਾਂ ਦੀ ਵੀ ਗੱਲ ਕਰਾਂ ਤੁਹਾਨੂੰ ਇਹਦੇ ਵਿੱਚ ਕਿ ਅਸੀਂ ਲੋਕ ਪੂਰੇ ਮਤਲਬ ਪੰਜਾਬ ਦੇ ਵਿੱਚ ਮੈਂ ਦੇਖਿਆ ਹੈ ਕਿ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਸਿੱਖਾਂ ਨੂੰ ਮਤਲਬ ਉਹਨਾਂ ਦਾ ਲਿਟਰੇਚਰ, ਉਹਨਾਂ ਦਾ ਜਿਹੜਾ ਸਿੱਖ ਹਿਸਟਰੀ ਉਸ ਨੂੰ ਡਿਸਟਾਰਟ ਕਰ ਰਹੇ ਨੇ RSS ਵਾਲੇ, ਤਾਂ ਕਿ ਇਹ ਸਿੱਖ ਲੋਕ ਜਿਹੜੇ ਹਿੰਦੂ ਫੋਲਡ ਵਿੱਚ ਆ ਜਾਵਣ। ਕਈ ਜਗ੍ਹਾ ਤੇ ਮੈਂ ਇਹ ਦੇਖਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਦਿਰਾਂ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਲੋਕ ਸ਼ਲੋਕ ਵਗੈਰਾ ਜਿਹੜੇ ਗੁਰੂ ਸਾਹਿਬ ਗੁਰਬਾਣੀ ਦੇ ਸ਼ਲੋਕ ਨੇ ਉਹਨਾਂ ਨੂੰ ਯੂਜ਼ ਕਰ ਰਹੇ ਨੇ ਤੇ ਇਸ ਤਰ੍ਹਾਂ ਦੀ ਜਿਹੜੀ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਥਰੂ RSS, ਉਸੇ ਨਾਲ ਦੇਸ਼ ਦੇ ਵਿੱਚ ਇੱਕ ਬਿਲਕੁਲ ਅਲੱਗ ਔਰ ਇੱਕ ਸੋਚ ਜਿਹੜੀ ਹੈ ਉਹ ਅਲੱਗ ਪੈਦਾ ਹੋ ਰਹੀ ਹੈ ਜੋ ਇਸ ਮੁਲਕ ਦੇ ਲਈ ਇੱਕ ਖਤਰੇ ਦੀ ਘੰਟੀ ਬਣ ਚੁੱਕੀ। ਤੇ ਉਹ ਜਿਹੜੀ ਚੀਜ਼ ਹੈ ਉਹੀ ਚੀਜ਼ਾਂ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਵੀ ਹਨ, ਕਿਉਂਕਿ ਇਹ ਜੰਮੂ ਕਸ਼ਮੀਰ ਦਾ ਕਿੱਤਾ ਸ਼ੁਰੂ ਤੋਂ ਇਸ ਮਸਲੇ ਦੇ ਨਾਲ ਰਿਹਾ ਕਿ ਕਸ਼ਮੀਰ ਦਾ ਮਸਲਾ ਹੱਲ ਕੀਤਾ ਜਾਏ। ਇੱਥੇ ਰਿਫਿਊਜੀਜ਼ ਨੇ 47 ਦੇ ਰਿਫਿਊਜੀਜ਼ ਇੱਥੇ, ਹੋਰ ਅੱਜ ਤੇ ਹੁਣ ਦੂਸਰੇ ਜਿਹੜੇ ਲੋਕ ਦੂਸਰੀ ਜਗ੍ਹਾ ਤੋਂ ਛੱਡ ਕੇ ਐਜ਼ ਮਾਈਗ੍ਰੈਂਟਸ ਹੋ ਕੇ ਲੋਕ ਇੱਥੇ ਆ ਰਹੇ ਨੇ ਪ੍ਰਾਂਤਾਂ ਵਿੱਚ। ਇਸ ਕਰਕੇ ਕੋਈ ਆਦਮੀ ਸੈਕੂਲਰ ਆਦਮੀ ਇਸ ਦੇਸ਼ ਦੇ ਵਿੱਚ ਹੁਣ ਇਸ ਵੇਲੇ ਆਪਣੇ ਆਪ ਨੂੰ ਬੜਾ ਇਨਸਿਕਿਉਰ ਫੀਲ ਕਰ ਰਿਹਾ ਹੈ। ਜਦ ਤੱਕ ਨਾ ਗਵਰਨਮੈਂਟ ਇਸ ਵਿੱਚ ਆਪਣੀ ਪੂਰੀ ਪਾਲਿਸੀ ਸੈਕੂਲਰ ਸਾਹਮਣੇ ਲਿਆਏ, ਜੁਡੀਸ਼ਰੀ ਨੂੰ ਸਾਹਮਣੇ ਰੱਖੇ। ਤੁਸੀਂ ਇਹ ਦੇਖੋ ਸੁਪਰੀਮ ਕੋਰਟ ਦੇ ਜੱਜਿਸ ਨੇ ਪਿਛਲੇ ਵੇਲੇ ਮਹਿਸੂਸ ਕੀਤਾ ਹੈ ਕਿ ਨਹੀਂ ਜੁਡੀਸ਼ਰੀ ਦੇ ਵਿੱਚ ਪੋਲੀਟੀਕਲ ਇਨਫਲੂਐਂਸ ਹੈ, ਉਹ ਬਾਹਰ ਆ ਕੇ ਬੋਲੇ। ਐਸਾ ਕਦੀ ਵਰਲਡ ਹਿਸਟਰੀ ਚ ਕਦੇ ਵੀ ਨਹੀਂ ਹੋਇਆ। ਐਸੀ ਚੀਜ਼ਾਂ ਜਿਹੜੀਆਂ ਅਸੀਂ ਲੋਕ ਮਹਿਸੂਸ ਕਰ ਰਹੇ ਹਾਂ
ਕਿ ਜਿਸ ਤਰ੍ਹਾਂ ਸਾਡੇ ਨਾਲ ਸਿੱਖਾਂ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਸਾਨੂੰ ਨੈਗਲੈਕਟ ਕੀਤਾ ਜਾ ਰਿਹਾ ਹੈ। ਅਸੀਂ 10 ਸਾਲਾਂ ਤੋਂ ਇਹ ਕਹਿ ਰਹੇ ਹਾਂ ਕਿ ਸਾਨੂੰ ਮਾਈਨੋਰਿਟੀ ਸਟੇਟਸ ਦਿੱਤਾ ਜਾਏ। ਅਸੀਂ ਪਿਛਲੇ 10 ਸਾਲਾਂ ਤੋਂ ਇਹ ਕਹਿ ਰਹੇ ਹਾਂ ਕਿ ਵੀ ਸਾਡਾ ਸਿੱਖ ਪਿੰਡਾਂ ਤੋਂ ਉੱਠ ਕੇ ਸ਼ਹਿਰਾਂ ਵੱਲ ਆਇਆ ਜਦ ਕਿ ਹਾਲਾਤ ਖਰਾਬ ਹੋਏ, ਤੁਸੀਂ ਇਹਨਾਂ ਨੂੰ ਕੰਪਨਸੇਟ ਕਰੋ। ਲੇਕਿਨ ਜਿੰਨੇ ਵੀ ਪੈਕੇजेस ਨੇ ਉਹ ਸਿਰਫ ਪ੍ਰੋ ਹਿੰਦੂ ਵੱਲ ਜਾ ਰਹੇ ਨੇ, ਜਾਂ ਸਾਡੇ ਕਸ਼ਮੀਰੀ ਪੰਡਤ ਜਿਹੜੇ ਤੋਂ ਆਏ ਨੇ ਇੱਕ ਪੈਕੇਜ ਤੋਂ ਬਾਅਦ ਦੂਸਰਾ ਪੈਕੇਜ ਉਹਨਾਂ ਦਿੱਤਾ ਜਾ ਰਿਹਾ। ਤੇ ਸਾਫ਼ ਲੱਗਦਾ ਹੈ ਸਾਨੂੰ ਕਿ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਤੇ ਸਾਨੂੰ ਨੈਗਲੈਕਟ ਕੀਤਾ ਜਾ ਰਿਹਾ ਹੈ। ਇਸ ਸਟੇਟ ਦੇ ਵਿੱਚ ਇਹੋ ਹਾਲ ਜਿਹੜਾ ਹੈ ਹੁਣ ਇਸ ਤਰ੍ਹਾਂ ਗੁਜਰਾਂ ਨਾਲ ਕੀਤਾ, ਇਨਸਾਫ ਨਹੀਂ ਦਿੱਤਾ, ਜਦ ਕਿ ਇਹ ਇਨਸਾਫ ਉਹਨੂੰ 1 ਮਹੀਨੇ ਦੇ ਅੰਦਰ ਮਿਲ ਜਾਣਾ ਚਾਹੀਦਾ ਸੀ। ਜਨਵਰੀ ਵਿੱਚ ਇਹ ਕੇਸ ਹੋਇਆ ਜੀ, ਸਾਰੇ ਕਲਪ੍ਰਿਟ ਜਿਹੜੇ ਸਾਹਮਣੇ ਨੇ, ਲੇਕਿਨ ਕੁਝ ਨਹੀਂ ਹੋਇਆ। ਮੈਨੂੰ ਪਿੱਛੇ ਕਸ਼ਮੀਰ ਦੇ ਵਿੱਚ ਇੱਕ ਵੀਡੀਓ ਬੜਾ ਵਾਇਰਲ ਹੋਇਆ ਕਿ ਦੁਬਈ ਵਿੱਚ ਕਿਸੇ ਬੰਦੇ ਨੇ ਰੇਪ ਕੀਤਾ ਤੇ 2 ਘੰਟੇ ਦੇ ਅੰਦਰ ਉਸ ਬੰਦੇ ਦਾ ਡਿਸੀਜਨ ਹੋਇਆ ਔਰ ਉਸ ਨੂੰ ਚੌਕੀ ਲਿਆ ਕੇ ਉਹਨੂੰ ਉੱਥੇ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਜੀ। ਇੱਕ ਇਨਸਾਫ ਮਿਲਿਆ ਇੱਕ ਉਸ ਨਾਲ ਜਿਸ ਨਾਲ ਰੇਪ ਹੋਇਆ। ਇੱਥੇ 3 ਮਹੀਨੇ ਹੋ ਗਏ ਨੇ, ਅਜੇ ਵੀ ਇਸ ਸਿਚੁਏਸ਼ਨ ਦਾ ਕੋਈ ਪਤਾ ਨਹੀਂ। ਔਰ ਜਿਹੜੇ ਲੋਕ ਇਸ ਵਿੱਚ ਇਨਕੁਆਇਰੀ ਕਰ ਰਹੇ ਨੇ ਉਹਨਾਂ ਵਿੱਚ ਮੈਂ ਸੁਣਿਆ ਕਿ ਕਈ ਲੋਕਾਂ ਦੇ ਕੇਸ ਉਹਨਾਂ ਦੇ ਖਿਲਾਫ ਕੇਸ ਨੇ, ਉਹ ਇਨਕੁਆਇਰੀ ਕਰ ਰਹੇ ਨੇ। ਤੇ ਇਸ ਕਰਕੇ ਲੋਕਾਂ ਨੂੰ ਇਤਬਾਰ ਵੀ ਨਹੀਂ ਹੈ, ਉਹ ਚਾਹੇ ਗੁਜਰ ਕਮਿਊਨਿਟੀ ਹੈ ਜਾਂ ਕੋਈ ਇੱਥੇ ਦਾ ਰਹਿਣ ਵਾਲਾ, ਕਿ ਬਈ ਜਿਹੜੀ ਇਨਕੁਆਇਰੀ ਹੈ ਉਹ ਨਹੀਂ ਹੈ। ਹੁਣ ਸੀਬੀਆਈ ਤੋਂ ਇਨਕੁਆਇਰੀ ਵਾਸਤੇ ਬੜਾ ਜ਼ੋਰ ਪੈ ਰਿਹਾ ਹਰ ਤਰਫ ਤੋਂ, ਬਟ ਸੀਬੀਆਈ ਦੇ 9 ਮੇਜਰ ਕੇਸਿਸ ਜੰਮੂ ਕਸ਼ਮੀਰ ਦੇ ਵਿੱਚ ਅਜੇ ਪੈਂਡਿੰਗ ਪਏ ਆ। ਸਿੰਘਪੁਰ ਦਾ ਕੇਸ ਸਿੰਘਪੁਰ ਦਾ ਤੁਸੀਂ ਦੇਖ ਲਓ ਕਿ ਉਹਦੇ ਨਾਲ ਜਿਹੜਾ ਬਾਅਦ ਜੋ ਹੋਇਆ ਸੀ ਉਹ ਇਨਕੁਆਇਰੀ ਉਹ ਵੀ ਇਸ ਤਰ੍ਹਾਂ ਹੀ ਪਏਦਾ। ਅਨੇਕ ਕੇਸ ਇਸ ਤਰ੍ਹਾਂ ਦੇ ਇੱਥੇ ਭੇਜਦੇ ਨੇ ਤੇ ਇਹ ਹਸ਼ਪ ਕਰਨ ਦਾ ਇੱਕ ਗਵਰਨਮੈਂਟ ਦਾ ਇੱਕ ਹਥਿਆਰ ਹੁੰਦਾ ਹੈ ਕਿ ਸੀਬੀਆਈ ਇਨਕੁਆਇਰੀ ਕਰ ਦੋ। ਅਰੇ ਭਾਈ ਕੇਸ ਅਗਰ ਹੱਲ ਕਰਨਾ ਹੈ ਤੁਸੀਂ ਜੁਡੀਸ਼ਰੀ ਫਾਸਟ ਟਰੈਕ ਤੇ ਲਿਆ ਕੇ ਸਾਹਮਣੇ ਕਲਪ੍ਰਿਟ ਸਾਹਮਣੇ ਕੇਸ ਸਾਹਮਣੇ ਬੱਚਾ ਸਾਹਮਣੇ ਮਰੇਗਾ, ਉਹਦੀ ਇਨਵੈਸਟੀਗੇਸ਼ਨ ਰਿਪੋर्ट ਸਾਹਮਣੇ ਸਭ ਕੁਝ ਆ ਚੁੱਕੀ ਹੈ। ਬਟ ਇਹ ਕੇਸ ਕਈ ਸਾਲਾਂ ਤੱਕ ਹੱਲ ਨਹੀਂ ਹੋਏਗਾ। ਜਿਸ ਤਰ੍ਹਾਂ ਕਿ 84 ਦੇ ਕੇਸ ਸਾਡੇ ਦਿੱਲੀ ਦੇ ਵਿੱਚ ਹੋਏ ਨੇ, ਖੁੱਲੇਆਮ ਉੱਥੇ ਵੀ ਬੜੇ ਰੇਪ ਹੋਏ, ਉੱਥੇ ਵੀ ਲੋਕਾਂ ਨੇ ਮਾਰਿਆ ਗਿਆ। ਅਜੇ ਵੀ ਤੁਸੀਂ ਕੋਈ ਵੀ ਫੋਟੋ ਚੱਕ ਲਓ ਦਿੱਲੀ ਦੇ ਵਿੱਚ, ਕੋਈ ਵੀ ਵੀਡੀਓ ਚੱਕ ਲਓ, ਤੁਸੀਂ ਇੱਥੇ ਆਇਡੈਂਟੀਫਾਈ ਨਹੀਂ ਕਰ ਸਕਦੇ ਕਿ ਕਿੰਨੇ ਲੋਕ ਲੁੱਟਣ ਵਾਲੇ ਕਿਹੜੇ ਲੋਕ ਨੇ ਜੀ। ਲੇਕਿਨ ਇਸ ਲਈ ਮਨਸ਼ਾ ਹੀ ਨਹੀਂ ਹੈ ਸਰਕਾਰ ਦੀ ਜਸਟਿਸ ਦੇਣ ਦੀ, ਤੁਸੀਂ ਫਿਰ ਕੁਝ ਨਹੀਂ ਕੀਤਾ ਜਾ ਸਕਦਾ ਜੀ। ਇਸ ਕਰਕੇ ਇਹ ਆਸਵੇ ਦਾ ਕੇਸ ਵੀ ਜਿਹੜਾ ਸਾਰੇ ਜੰਮੂ ਕਸ਼ਮੀਰ ਵਿੱਚ ਹੈ ਇਹ ਪੋਲੀਟੀਕਲਾਈਜ਼ ਕੀਤਾ ਜਾ ਰਿਹਾ ਹੈ ਜਸਟ ਟੂ ਹਸ਼ ਅਪ ਦ ਥਿੰਗ। ਅਦਰਵਾਈਜ਼ ਇਹ ਬਿਲਕੁਲ ਸਾਫ਼ ਕੇਸ ਹੈ ਜਿਹੜਾ ਰੇਪ ਹੋਇਆ ਔਰ ਉਸ ਤੋਂ ਬਾਅਦ ਮਰਡਰ ਹੋਇਆ ਜੀ। ਬਿਲਕੁਲ ਰਾਣਾ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਜਿਹੜੀ ਹੈਗੀ ਹੈ ਗਰਾਊਂਡ ਲੈਵਲ ਤੋਂ ਜਿਹੜੀ ਜਾਣਕਾਰੀ ਹੈ ਜਾਂ ਜੋ ਸਥਿਤੀ ਬਣੀ ਹੋਈ ਹੈ ਉਸ ਦੇ ਬਾਰੇ ਦੇ ਵਿੱਚ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਜਿਹੜੀ ਇਹ ਸਿਚੁਏਸ਼ਨ ਹੈ ਇਹਨੂੰ ਡਿਫਿਊਜ਼ ਕਰਨ ਦੇ ਲਈ ਜਿਹੜੀਆਂ ਘੱਟ ਗਿਣਤੀਆਂ ਹੈਗੀਆਂ ਨੇ ਖਾਸ ਤੌਰ ਤੇ ਜੰਮੂ ਕਸ਼ਮੀਰ ਦੇ ਵਿੱਚ ਉਹ ਮੁਸਲਮਾਨ ਕਮਿਊਨਿਟੀ ਦੇ ਨਾਲ ਰਲ ਕੇ ਜਿਹੜੀਆਂ ਨੇ ਉਹ ਇਸ ਸਿਚੁਏਸ਼ਨ ਨੂੰ ਡੀਲ ਕਰ ਸਕਣ। ਸੋ ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਸਰਦਾਰ ਜਗਮੋਹਨ ਸਿੰਘ ਰਾਣਾ, ਉਹਨਾਂ ਦੇ ਨਾਲ ਇਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।